सत श्री अकाल। पंजाबी रेडियो यूएसए वेख ਅਤੇ ਸੁਣ ਰਹੇ ਹੋ ਤੁਸੀਂ। ਪ੍ਰੋਗਰਾਮ ਹੈ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਖਬਰਾਂ ਦਾ ਵਿਸ਼ਲੇਸ਼ਣ ਹੁੰਦਾ ਹੈ। ਵਿਸ਼ਲੇਸ਼ਣ ਕਰਨ ਦੇ ਲਈ ਸਾਡੇ ਨਾਲ ਵਿਸ਼ੇਸ਼ ਤੌਰ ਤੇ ਮੌਜੂਦ ਹੁੰਦੇ ਨੇ ਮਿੰਟੂ ਗੁਰਸਰੀਆ ਜੀ। ਸਭ ਤੋਂ ਪਹਿਲਾਂ ਮਿੰਟੂ ਜੀ ਦਾ ਸਵਾਗਤ ਕਰਦੇ ਹਾਂ, ਫਿਰ ਕਰਾਂਗੇ ਖਬਰਾਂ ਦੇ ਉੱਪਰ ਚਰਚਾ। ਸਤਿ श्री अकाल मिंटू जी। जी शुक्रिया सारिਆਂ ਨੂੰ। सत श्री अकाल जी। ਜੀ ਸੋ ਖਬਰਾਂ ਦੇ ਵੱਲ ਵਧਣ ਤੋਂ ਪਹਿਲਾਂ ਅਸੀਂ ਸਾਡੇ ਸਪਾਂਸਰਸ ਦਾ ਧੰਨਵਾਦ ਕਰਦੇ ਚੱਲੀਏ। ਸਭ ਤੋਂ ਪਹਿਲਾਂ ਖਾਲਸਾ ਇੰਸ਼ੋਰੈਂਸ ਸੰਬੰਧੀ ਕਿਸੇ ਵੀ ਤਰ੍ਹਾਂ ਦੀ ਲੈਣੀ ਹੋਵੇ ਤੁਸੀਂ ਜਾਣਕਾਰੀ ਤਾਂ ਸੰਪਰਕ ਕਰ ਸਕਦੇ ਹੋ 408 272 2500। ਟਰਕੀਆਣਾ ਇਮੀਗ੍ਰੇਸ਼ਨ ਲਾ ਫਰਮ ਜੇ ਟਰਕੀਆਣਾ ਜੀ ਨਾਲ ਸੰਪਰਕ ਕਰ ਸਕਦੇ ਹੋ। ਇਮੀਗ੍ਰੇਸ਼ਨ ਸੰਬੰਧੀ ਕੋਈ ਵੀ ਜਾਣਕਾਰੀ ਲੈਣੀ ਹੋਵੇ। ਜੀਕੇ ਤਨੋਟਾ, ਕ੍ਰਿਸ਼ਨ ਤਨੋਟਾ, ਯੂਬਾ ਸਿਟੀ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ ਯੂਬਾ ਸਿਟੀ, परमजीत कौर रंगी वुडलैंड, हरनेक सिंह पावला इंडियन कुजीन, रेंटन हर GN ल्यूब एंड ट्रक ऑयल चेंज, एयर ब्रेक, नवे पुराने टायर। लोकेशन है सेंटानेला। ਤੁਸੀਂ संपर्क कर सकते हो निमा सहोता जी ਦੇ ਨਾਲ ਤੇ ਨੰਬਰ ਹੈ 209 277 0113। ਬੂਟਾ ਸਿੰਘ ਰਣੀਪੁਰ ਫ੍ਰਿਜ਼ਨੋ। ਸੋ ਇਹ ਸਨ ਸਾਡੇ ਸਪਾਂਸਰ। ਇਹਨਾਂ ਦਾ ਧੰਨਵਾਦ ਕਰਦਿਆਂ ਹੋਇਆਂ ਹੁਣ ਅੱਗੇ ਵਧਦੇ ਹਾਂ ਖਬਰਾਂ ਦੇ ਵੱਲ। ਖਬਰਾਂ ਦੇ ਵਿੱਚ ਸਭ ਤੋਂ ਪਹਿਲਾਂ ਗੱਲ ਕਰੀਏ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਦੀ। ਉਹਨਾਂ ਦੀ ਛੁੱਟੀ ਦੀਆਂ ਚਰਚਾਵਾਂ ਚੱਲ ਰਹੀਆਂ ਨੇ। ਮਿੰਟੂ ਜੀ ਕੀ ਹੈ ਮਾਜਰਾ ਹੈ? जी देखो बिल्कुल कल दी यह खबर बड़ी गर्म आ ते एक समझा जा रहा कि जिहड़ी अंतरिंग कमेटी दी इन्हां ने मीटिंग सद्दी है भलके तो ਉਹਦੇ ਵਿੱਚ ਕੋਈ ਇਹੋ ਜਿਹਾ ਫੈਸਲਾ ਲਿਆ ਜਾ ਸਕਦਾ ਆ, ਕਿਉਂਕਿ ਤੁਹਾਨੂੰ ਪਤਾ ਹੋਏਗਾ ਚੱਡਾ ਸਾਹਿਬ ਦੀ ਮੰਗਣੀ ਦੇ ਮੌਕੇ ਤੇ ਜੋ ਜਥੇਦਾਰ ਸਾਹਿਬ ਹਾਜ਼ਰੀ ਲਵਾਉਣ ਉੱਥੇ ਗਏ ਸਨ ਉਸ ਮੰਗਣੀ ਦੇ ਸਮਾਗਮ 'ਚ, ਉਸ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਖੜੇ ਕੀਤੇ ਗਏ ਸਨ। ਤੇ ਸਭ ਤੋਂ ਵੱਡੀ ਗੱਲ ਆ ਕਿ ਸਵਾਲ ਖੜੇ ਕਰਨ ਵਾਲਿਆਂ 'ਚ ਇੱਕ ਵੱਡੇ ਆਗੂ ਅਕਾਲੀ ਪਾਰਟੀ ਤੋਂ ਹੀ ਵਿਰਸਾ ਸਿੰਘ ਵਲਟੋਆ ਵੀ ਸਨ। ਤਾਂ ਉਹ ਸਵਾਲ ਜਿਹੜੇ ਕਿ ਦੂਸਰੇ ਲੋਕ ਕਰ ਰਹੇ ਸਨ ਤਾਂ ਸਵਾਲ ਇੱਥੇ ਵਿਰਸਾ ਸਿੰਘ ਵਲਟੋਆ ਹੋਰਾਂ ਨੇ ਵੀ ਚੁੱਕਿਆ। ਤਾਂ ਵੱਡੀ ਗੱਲ ਇਹ ਸੀਗੀ ਕਿ ਹੁਣ ਤੱਕ ਜਥੇਦਾਰ ਜੀ ਦਾ ਕੋਈ ਵੀ ਬਿਆਨ ਇਸ ਮੁਤਲਕ ਨਹੀਂ ਆਇਆ ਤੇ ਖਬਰਾਂ ਇਹ ਛਪੀਆਂ ਕੱਲ ਵੀ ਅੱਜ ਵੀ। ਤੁਸੀਂ ਜੇ ਦੇਖੋਗੇ ਅਖਬਾਰਾਂ ਭਰੀਆਂ ਪਈਆਂ ਨੇ ਕਿ ਬਈ ਕੁਝ ਸੰਤ ਸਮਾਜ ਦੇ ਲੋਕ ਤੇ ਕੁਝ ਹੋਰ ਇਸ ਤਰ੍ਹਾਂ ਦੀਆਂ ਧਾਰਮਿਕ ਸ਼ਖਸੀਅਤਾਂ ਉਹ ਲੱਗੀਆਂ ਹੋਈਆਂ ਨੇ ਕਿ ਹੁਣ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਹਟਾਇਆ ਜਾਵੇ ਤੇ ਕੋਈ ਉਹਨਾਂ ਦੀ ਜਗ੍ਹਾ ਨਵਾਂ ਜਥੇਦਾਰ ਜਿਹੜਾ ਹੈ ਉਹ ਨਿਯੁਕਤ ਕੀਤਾ ਜਾਵੇ। ਖੈਰ ਦੇਖੋ ਸਾਡੀ ਟੀਮ ਨੇ ਕੁਝ ਵੱਡੇ ਜੋ ਇਹਨਾਂ ਦੇ ਹੈਗੇ ਨੇ ਮਹਾਰਥੀ ਅਕਾਲੀ ਪਾਰਟੀ 'ਚ ਵੀ ਤੇ ਕੁਝ ਹੋਰ, ਅਸੀਂ ਉਹਨਾਂ ਦੇ ਨਾਲ ਰਾਬਤਾ ਕੀਤਾ। ਇਸ ਸੰਬੰਧ ਦੇ ਵਿੱਚ ਕੋਈ ਪਿੜਪੱਲੇ ਗੱਲ ਨਹੀਂ ਪੈ ਰਹੀ, ਪਰ ਇਹ ਕਿਹਾ ਗਿਆ ਜਿੰਨੀ ਕੁ ਗੱਲਬਾਤ ਅਸੀਂ ਕੀਤੀ ਇੱਕ ਦੋ ਵੱਡੀਆਂ ਸਿਆਸੀ ਤੇ ਧਾਰਮਿਕ ਸ਼ਖਸੀਅਤਾਂ ਦੇ ਨਾਲ, ਤਾਂ ਉਹ ਤਾਂ ਇਹੋ ਗੱਲ ਕਹਿੰਦੇ ਆ ਕਿ ਸ਼ਾਇਦ ਕੱਲ ਇਹ ਏਜੰਡਾ ਨਹੀਂ ਹੋਏਗਾ ਮੀਟਿੰਗ ਦਾ। ਮਤਲਬ ਕਿ ਐਸਾ ਨਹੀਂ ਹੈ। ਹਾਂ ਸਿਰਫ ਇਹੋ ਹੈ ਕਿ ਜਥੇਦਾਰ ਜੀ ਕੁਝ ਜ਼ਿਆਦਾ ਹੀ ਕਰਨ ਲੱਗ ਪਏ ਆ। ਉਲਾਂਭਾ ਜਿਹਾ ਅਕਾਲੀ ਜ਼ਰੂਰ ਦਿੰਦੇ ਆ ਕਿ ਬਈ ਜਥੇਦਾਰ ਜੀ ਕੁਝ ਗੱਲਾਂ ਜਿਹੜੀਆਂ ਉਹ ਜ਼ਿਆਦਾ ਕਰਨ ਲੱਗ ਪਏ ਆ। ਸੋ ਲਿਹਾਜ਼ਾ ਇਹ ਗੱਲਾਂ ਠੀਕ ਨਹੀਂ, ਅਸੀਂ ਪਹਿਲਾਂ ਵੀ ਕਹੀਆਂ ਪਰ ਹੁਣ ਪਬਲਿਕ ਦੇ ਵਿੱਚ ਕਹਿਣੀਆਂ ਪੈ ਰਹੀਆਂ ਨੇ। ਤਾਂ ਮਤਲਬ ਕਿ ਸੰਭਾਵਨਾ ਘੱਟ ਹੀ ਆ, ਕਿਉਂਕਿ ਜੇ ਦੇਖੋ ਅਸਤੀਫੇ ਵਾਲੀ ਕੋਈ ਗੱਲ ਹੁੰਦੀ ਤਾਂ ਸਭ ਤੋਂ ਪਹਿਲਾਂ ਤਾਂ ਗਿਆਨੀ ਜਥੇਦਾਰ ਜਿਹੜੇ ਗਿਆਨੀ ਹਰਪ੍ਰੀਤ ਸਿੰਘ ਜੀ ਉਹਨਾਂ ਕੋਲ ਗੱਲ ਜਿਹੜੀ ਉਹ ਪਹੁੰਚੀ ਹੁੰਦੀ ਤੇ ਮੈਨੂੰ ਨਹੀਂ ਲੱਗਦਾ ਉਹ ਇੰਨਾ ਇੰਤਜ਼ਾਰ ਕਰਦੇ ਕਿ ਅੰਤਰਿੰਗ ਕਮੇਟੀ ਦੇ ਵਿੱਚ ਸਾਰਾ ਕੁਝ ਹੋਵੇ ਤੇ ਬਾਅਦ 'ਚ ਮਤਲਬ ਕਿ ਇੱਕ ਨਮੋਸ਼ੀਜਨਕ ਸਥਿਤੀ ਦੇ ਵਿੱਚ ਜਾ ਕੇ ਤੁਸੀਂ ਰਿਜ਼ਾਈਨ ਕਰੋ ਜਾਂ ਕੁਝ ਵੀ ਹੈ ਜਾਂ ਜਿੱਦਾਂ ਵੀ ਹੈ, ਪਰੰਤੂ ਉਹ ਫਿਰ ਆਪ ਵੀ ਅਸਤੀਫਾ ਦੇ ਸਕਦੇ ਸਨ। ਸੋ ਇਸ ਕਰਕੇ ਉਹਨਾਂ ਦੇ ਕੋਲ ਮੌਕਾ ਸੀ, ਲੱਗਦਾ ਨਹੀਂ ਹੈ। ਬਾਕੀ ਦੇਖੋ ਅੰਤਰਿੰਗ ਕਮੇਟੀ ਦੀ ਮੀਟਿੰਗ ਕੁਝ ਘੰਟਿਆਂ ਬਾਅਦ ਹੋਏਗੀ, ਉਦੋਂ ਪਤਾ ਲੱਗ ਜਾਏਗਾ। ਤਾਂ ਖਬਰਾਂ ਜ਼ਰੂਰ ਚੱਲੀਆਂ ਨੇ ਪਰ ਕੋਈ ਪੁਖਤਾ ਜਾਣਕਾਰੀ ਇਸ ਮੁਤਲਕ ਨਹੀਂ ਹੈ। ਜੀ ਸੋ ਬਹਾਨਾ ਤਾਂ ਬਹੁਤ ਤਕੜਾ ਹੈ। ਕਾਰਜਕਾਰੀ ਜਥੇਦਾਰ ਸਾਹਿਬ ਨੂੰ ਲਾ ਕੇ ਕਹਿਣਗੇ ਵੀ ਕੋਈ ਪੱਕਾ ਲਾਉਣਾ ਹੈ। ਚਰਚਾਵਾਂ ਤਾਂ ਉਹਦਾ ਇਹ ਵੀ ਚੱਲ ਰਹੀਆਂ ਨੇ ਅੰਦਰੋਂ ਅੰਦਰੀ, ਕਹਿੰਦੇ ਹਜੂਰੀ ਜਿਹੜੇ ਹੈਡ ਗ੍ਰੰਥੀ ਨੇ ਇਸ ਸਮੇਂ ਉਹਨਾਂ ਨੂੰ ਸ਼ਾਇਦ ਇਹ ਦਿੱਤਾ ਜਾ ਸਕਦਾ ਉਹਦਾ, ਪਰ ਆਉਣ ਵਾਲਾ ਸਮਾਂ ਬਿਆਨ ਕਰੂਗਾ। ਇਹ ਤਾਂ ਖਬਰਾਂ ਹੀ ਨੇ, ਹਾਲੇ ਪੱਕੀ ਮੋਹਰ ਤਾਂ ਲੱਗੂ ਜਦੋਂ ਹੋਊ ਮੀਟਿੰਗ। ਪਰ ਆਪਾਂ ਅੱਗੇ ਵਧੀਏ, ਗੱਲ ਕਰੀਏ ਸੁਲਤਾਨਪੁਰ ਲੋਧੀ 'ਚ ਵਾਪਰੀ ਹੋਈ ਘਟਨਾ ਦੀ। ਇਹ ਘਟਨਾਵਾਂ ਗੁਰੂ ਘਰਾਂ 'ਚ ਵਾਪਰ ਰਹੀਆਂ ਨੇ ਤੇ ਰੁਕਣ ਦਾ ਨਾਂ ਨਹੀਂ ਲੈਂਦੀਆਂ।
ਹੁਣ ਐਡਵੋਕੇਟ ਸਾਹਿਬ ਨੇ ਇਹਦੀ ਨਿੰਦਾ ਤਾਂ ਕੀਤੀ ਹੈ, ਪਰ ਕੀ ਦੇਖਦੇ ਹੋ ਤੁਸੀਂ, ਇਹਨਾਂ ਤੇ ਨਿੰਦਾ ਕਰਨਾ ਹੀ ਠੀਕ ਹੈ ਜਾਂ ਕੋਈ ਪੁਖਤਾ ਇਸ ਦੇ ਹੋਣੇ ਚਾਹੀਦੇ ਨੇ, ਫੈਸਲੇ ਹੋਣੇ ਚਾਹੀਦੇ ਨੇ ਇਹਦੇ ਤੇ? ਦੇਖੋ ਗੱਲ ਇਹ ਆ ਕਿ ਫੈਸਲੇ ਜੇ ਤਾਂ ਫਿਰ ਉੱਥੇ ਉਹ ਕਰਦੇ ਨੇ, ਫਿਰ ਅਸੀਂ ਲੋਕਤੰਤਰ ਦੀ ਦੁਹਾਈ ਦਿੰਦੇ ਆ, ਇਹ ਵੀ ਦਿੱਕਤ ਹੈ। ਅਸੀਂ ਲੋਕ ਹੀ ਫਿਰ ਸਵਾਲ ਚੁੱਕਦੇ ਆ ਕਿ ਗੁਰੂ ਘਰਾਂ 'ਚ ਲਿੰਚਿੰਗ ਹੁੰਦੀ ਹੈ, ਗੁਰੂ ਘਰਾਂ 'ਚ ਕਿਸੇ ਨੂੰ ਝਟਕਾ ਦਿੱਤਾ ਜਾਂਦਾ, ਤਾਂ ਉਹ ਗੱਲ ਠੀਕ ਨਹੀਂ ਹੈ, ਤੇ ਠੀਕ ਵੀ ਨਹੀਂ ਹੈ। ਆਪਾਂ ਕਹਿ ਸਕਦੇ ਹਾਂ ਕਿ ਗੁਰੂ ਘਰ ਦੇ ਵਿੱਚ ਹਿੰਸਾ ਕਦੇ ਵੀ ਆਪਾਂ ਵਾਜਬ ਨਹੀਂ ਠਹਿਰਾ ਸਕਦੇ, ਪਰੰਤੂ ਜੋ ਚੱਲ ਰਿਹਾ ਹੈ ਹੁਣ ਦੇਖੋ, ਉਹਦੀ ਜਿਹੜੀ ਬੁਨਿਆਦ ਆ, ਬੁਨਿਆਦ ਤਾਂ ਇਹੋ ਹੈ ਨਾ ਕਿ ਕੋਈ ਗਲਤੀ ਕਰਦਾ ਤੇ ਤਦ ਹੀ ਹੈ। ਹੁਣ ਉਹ ਕਿਸੇ ਉਕਸਾਵੇ 'ਚ ਕਰਦਾ ਹੈ, ਅਣਭੋਲ ਪੁਣੇ 'ਚ ਕਰਦਾ ਹੈ, ਜਾਂ ਉਹਦੀ ਦਿਮਾਗੀ ਹਾਲਤ ਠੀਕ ਨਹੀਂ, ਜਾਂ ਸਾਜ਼ਿਸ਼ਨ ਕਰਦਾ ਹੈ। ਇਸ ਗੱਲ ਦਾ ਨਖੇੜਾ ਅੰਤ ਦੇ ਵਿੱਚ ਹੁਣ ਉਹ ਜਿਹੜਾ ਉਹ ਰਹਿ ਜਾਏਗਾ। ਫਿਰ ਤਾਂ ਜਿੱਦਾਂ ਦਾ ਲੱਗੇਗਾ ਫਿਰ ਅਗਲਾ ਸਜ਼ਾ ਦੇਵੇਗਾ, ਕਿਉਂਕਿ ਇਹ ਮਾਮਲੇ ਜਿਸ ਤਰ੍ਹਾਂ ਜ਼ਿਆਦਾ ਵਧਣਗੇ ਉਸ ਤਰ੍ਹਾਂ ਇਹ ਤੁਹਾਨੂੰ ਮੈਂ ਦੱਸ ਦੇਵਾਂ ਕਿ ਜਿਹੜੀ ਸਿੱਖ ਕੌਮ ਆ, ਸਿੱਖ ਕੌਮ ਇਦਾਂ ਇਹਨਾਂ ਚੀਜ਼ਾਂ ਨੂੰ ਬਰਦਾਸ਼ਤ ਨਹੀਂ ਕਰਦੀ, ਇਹ ਨਹੀਂ ਕਰੇਗੀ, ਹਰਗਜ਼ ਨਹੀਂ ਕਰੇਗੀ। ਤਾਂ ਫਿਰ ਹੁਣ ਜਿਵੇਂ ਤੁਸੀਂ ਪਟਿਆਲੇ ਦੀ ਇੱਕ ਘਟਨਾ ਦੀ ਮਿਸਾਲ ਲੈ ਲਓ ਕਿ ਕਿਸੇ ਦੀ ਕੋਈ ਰੰਜ ਨਹੀਂ, ਖਾਰ ਨਹੀਂ, ਉਹਨੇ ਗੁੱਸੇ ਦੇ ਵਿੱਚ ਆ ਕੇ ਫਿਰ ਸਾਰਾ ਕੁਝ ਕਰ ਦਿੱਤਾ, ਹਾਲਾਂਕਿ ਆਪਣੀ ਵੀ ਜ਼ਿੰਦਗੀ ਉਹਦੀ ਦਾਅ ਤੇ ਲੱਗੀ ਹੈ। ਤਾਂ ਇਹ ਆ ਕਿ ਹੁਣ ਇਹਨਾਂ ਚੀਜ਼ਾਂ ਦਾ ਜਿਹੜਾ ਰੋਕਣਾ ਹੈ ਉਹ ਤਾਂ ਦੇਖੋ ਕਾਨੂੰਨ ਬਣ ਸਕਦਾ ਹੈ, ਨਿਗਰਾਨੀ ਕੀਤੀ ਜਾ ਸਕਦੀ ਹੈ, ਪਰ ਗੁਰੂ ਘਰਾਂ ਦੇ ਪ੍ਰਬੰਧ ਵੀ ਜਿਹੜੇ ਆ ਨਾ ਉਹ ਹੋਰ ਸੁਧਾਰਨ ਦੀ ਜ਼ਰੂਰਤ ਆ। ਕਿਉਂਕਿ ਤੁਸੀਂ ਦੇਖਿਆ ਹੋਣਾ ਕਿ ਆਪਾਂ ਮੋਰਿੰਡੇ ਵਾਲੀ ਬੇਅਦਬੀ ਦੇਖੀ, ਉਹਦੇ ਵਿੱਚ ਵੀ ਉਹ ਬੰਦਾ ਬੂਟ ਪਾ ਕੇ ਸਿੱਧਾ ਹੀ ਤੁਰਿਆ ਆ, ਕਿਸੇ ਨੇ ਰੋਕਿਆ ਨਹੀਂ। ਸੈਕਿੰਡ ਰਾਜਪੁਰਾ ਦੇ ਵਿੱਚ ਸਿੱਧਾ ਹੀ ਉਹ ਗੁਰੂ ਘਰ 'ਚ ਵੜਿਆ, ਕੋਈ ਬੰਦਾ ਰੋਕਣ ਟੋਕਣ ਵਾਲਾ ਨਹੀਂ, ਹਾਲਾਂਕਿ ਉਹਦਾ ਦੱਸਿਆ ਜਾ ਰਿਹਾ ਕਿ ਉਹ ਮੈਂਟਲੀ ਇਲ ਸੀਗਾ, ਉਹਦੀ ਇਲਨੈਸ ਹੈਗੀ ਸੀਗੀ, ਉਹਦੇ ਬਾਰੇ ਇੱਕ ਇਹ ਗੱਲ ਜਿਹੜੀ ਆਈ ਆ। ਤਾਂ ਹਾਲਾਂਕਿ ਉਹ ਗੱਡੀ ਆਪ ਚਲਾ ਕੇ ਆਇਆ, ਅੱਗੇ ਵੀ ਦੱਸਦੇ ਆ ਕਿ ਗੁਰੂ ਘਰ ਆਉਂਦਾ ਉਹ। ਮਤਲਬ ਕਿ ਤੀਜੀ ਘਟਨਾ ਜਿਹੜੀ ਇਹ ਵਾਲੀ ਆ, ਹੁਣ ਤੁਸੀਂ ਇਹਦੇ 'ਚ ਦੇਖੋ ਕਿ ਇੱਕ ਵਿਅਕਤੀ ਮੂੰਹ ਬੰਨ ਕੇ ਉੱਥੇ ਆ ਜਾਂਦਾ ਦਰਬਾਰ ਸਾਹਿਬ ਦੇ ਵਿੱਚ, ਜਿੱਥੇ ਗ੍ਰੰਥੀ ਸਿੰਘ ਰੋਕਦਾ ਤੇ ਉਹ ਉਲਟਾ ਸ੍ਰੀ ਸਾਹਿਬ ਕੱਢ ਲੈਂਦਾ ਤੇ ਫਿਰ ਮੁੜ ਕੇ ਥਾਪੀਆਂ ਮਾਰ-ਮਾਰ ਕੇ ਲਲਕਾਰੇ ਮਾਰਦਾ। ਉਸ ਉਪਰੰਤ ਉਸ ਨੂੰ ਫੜ ਲਿਆ ਜਾਂਦਾ ਹੈ। ਹਾਲਾਂਕਿ ਬੇਅਦਬੀ ਤੇ ਕੁਝ ਨਹੀਂ ਹੋਈ, ਪਰ ਇਹ ਵੀ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਇਸ ਤਰ੍ਹਾਂ ਜੋ ਕਰਨਾ ਹੈ, ਹਰਕਤਾਂ ਕਰਨੀਆਂ, ਇਹ ਵੀ ਠੀਕ ਨਹੀਂ ਹੈ। ਇਹਨਾਂ ਨੂੰ ਆਪਾਂ ਠੀਕ ਨਹੀਂ ਕਹਿ ਸਕਦੇ। ਇਹ ਵੀ ਆਪਣੇ ਆਪ ਦੇ ਵਿੱਚ ਇੱਕ ਬੜਾ ਵੱਡਾ ਸਵਾਲ ਆ ਕਿ ਇਸ ਤਰ੍ਹਾਂ ਆਪਣੇ ਬੰਦੇ ਹੀ ਉੱਠ ਕੇ ਇਹੋ ਜਿਹਾ ਕੁਝ ਕਰਨ ਲੱਗ ਪੈਣ। ਹਾਲਾਂਕਿ ਦੱਸਦੇ ਆ ਕਿ ਗ੍ਰੰਥੀ ਸਿੰਘ ਡਿੱਗ ਪਿਆ, ਉਹਦੇ ਸੱਟ ਫੇਟ ਵੀ ਮਾੜੀ ਮੋਟੀ ਲੱਗੀ ਆ। ਇਸ ਤੋਂ ਬਾਅਦ ਇਹਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਦੱਸਦੇ ਆ ਕਿ ਇਹ ਵੀ ਉੱਥੇ ਲਾਗਲੇ ਪਿੰਡ ਦਾ ਹੀ ਆ ਕਿਸੇ ਦਾ। ਤਾਂ ਕਹਿਣ ਦਾ ਮਤਲਬ ਹੈ ਕਿ ਗ੍ਰੰਥੀ ਸਿੰਘ ਨੇ ਸਿਰਫ ਇੰਨਾ ਹੀ ਕਿਹਾ ਕਿ ਤੁਸੀਂ ਮੂੰਹ ਖੋਲੋ ਆਪਣਾ, ਮੂੰਹ ਕਿਉਂ ਕੱਜਿਆ ਜੇ। ਹੁਣ ਇਹ ਵੀ ਬੰਦਾ ਮੂੰਹ ਕੱਜ ਕੇ, ਮੂੰਹ ਬੰਨ ਕੇ ਉੱਥੋਂ ਤੱਕ ਪਹੁੰਚ ਗਿਆ, ਇਹਦਾ ਮਤਲਬ ਹੈ ਕਿ ਤੁਰਕੀ ਆਇਆ ਹੋਏਗਾ ਨਾ। ਸੋ ਗੱਲ ਇਹ ਹੈ ਕਿ ਕਾਨੂੰਨ ਆਪਣੀ ਥਾਂ ਤੇ ਬਣਾਇਆ ਜਾਵੇ, ਪੁਲਿਸ ਆਪਣੀ ਥਾਂ ਤੇ ਹੈ ਕਿ ਉਹ ਸਖਤੀ ਨਾਲ ਨਜਿੱਠੇ, ਪਰੰਤੂ ਇਹ ਕਿ ਗੁਰੂ ਘਰਾਂ ਦੇ ਵਿੱਚ ਯਾਨੀ ਐਂਟਰੀ ਪੁਆਇੰਟ ਤੋਂ ਲੈ ਕੇ ਦਰਬਾਰ ਸਾਹਿਬ ਤੱਕ ਦਾ ਜਿਹੜਾ ਫਾਸਲਾ ਹੁੰਦਾ ਹੈ, ਜਿੱਥੇ ਗੁਰੂ ਸਾਹਿਬ ਸਸ਼ੋਭਤ ਹੁੰਦੇ ਹਨ, ਤਾਂ ਇਸ ਦਰਮਿਆਨ ਜਿਹੜਾ ਇਹ ਜਿੰਨੀ ਵੀ ਦੂਰੀ ਹੈ, ਇਸ ਦਰਮਿਆਨ ਨਿਗਾਹ ਰੱਖਣ ਦੀ ਜ਼ਰੂਰਤ ਹੈ। ਇਕੱਲੇ ਕੈਮਰੇ ਲਾਉਣੇ ਕਾਫੀ ਨਹੀਂ ਹੈ, ਕਿਉਂਕਿ ਕੈਮਰੇ ਤਾਂ ਬਾਅਦ ਦੇ ਵਿੱਚ ਹੀ ਚੈੱਕ ਕੀਤੇ ਜਾਂਦੇ ਆ ਨਾ, ਜਾਂ ਕੈਮਰੇ ਜਦ ਨੂੰ ਦੇਖ ਕੇ ਐਕਸ਼ਨ ਕੀਤਾ ਜਾਂਦਾ ਤਦ ਤੱਕ ਦੇਰੀ ਹੋ ਚੁੱਕੀ ਹੁੰਦੀ ਹੈ। ਤਾਂ ਉੱਥੇ ਮੈਨੂੰ ਲੱਗਦਾ ਕਿ ਪਹਿਰੇਦਾਰ ਤਿਆਰ ਬਰ ਤਿਆਰ ਜਿਹੜੇ ਆ ਉਹ ਹੋਣੇ ਚਾਹੀਦੇ ਆ। ਹਰੇਕ ਗੁਰੂ ਘਰ ਦੇ ਅੱਗੇ ਇੱਕ ਦੋ ਹੋਣੇ ਚਾਹੀਦੇ ਆ। ਜੇ ਕੋਈ ਇਸ ਤਰ੍ਹਾਂ ਵੜਨ ਦੀ ਕੋਸ਼ਿਸ਼ ਕਰਦਾ, ਬੇਸ਼ੱਕ ਉਹਨੂੰ ਪਿਆਰ ਨਾਲ ਰੋਕੋ, ਬੇਸ਼ੱਕ ਪੁਲਿਸ ਬੁਲਾ ਲਓ, ਪਰੰਤੂ ਗੱਲ ਇਹ ਹੈ ਕਿ ਇੱਥੋਂ ਤੱਕ ਨੌਬਤ ਨਾ ਆਵੇ, ਕਿਉਂਕਿ ਖੁਦਾ ਨਾ ਖਾਸਤਾ ਕੱਲ ਨੂੰ ਫੇਰ ਕੋਈ ਐਸੀ ਵੈਸੀ ਘਟਨਾ ਵਾਪਰ ਗਈ ਤਾਂ ਗੁਰਪ੍ਰੀਤ ਜੀ ਆਪਾਂ ਹੀ ਨਿੰਦਿਆ ਕਰਾਂਗੇ ਸਭ ਤੋਂ ਪਹਿਲਾਂ ਕਿ ਨਹੀਂ ਜੀ ਗੁਰੂ ਸਾਹਿਬ ਦੀ ਹਜ਼ੂਰੀ 'ਚ ਹਿੰਸਾ ਮਾੜੀ ਆ, ਗੁਰੂ ਸਾਹਿਬ ਦੀ ਹਾਜ਼ਰੀ 'ਚ ਇਹ ਜਿਹੜਾ ਕਰਦੇ ਆ ਇਹ ਤਾਲਿਬਾਨੀ ਸੋਚ ਆ ਵਗੈਰਾ ਵਗੈਰਾ ਗੱਲਾਂ, ਉਹ ਫਿਰ ਅਸੀਂ ਹੀ ਕੱਢਦੇ ਹਾਂ। ਤਾਂ ਇਹਦੇ ਨਾਲੋਂ ਚੰਗਾ ਹੈ ਕਿ ਸਰਕਾਰ ਆਪਣੇ ਪੱਧਰ ਤੇ ਸੋਚੇ ਵਿਚਾਰੇ ਕਿ ਕੀ ਕੀਤਾ ਜਾਣਾ ਚਾਹੀਦਾ, ਤੇ ਜੋ ਗੁਰੂ ਘਰਾਂ ਦੀਆਂ ਕਮੇਟੀਆਂ ਪ੍ਰਬੰਧ ਸਾਂਭਦੀਆਂ ਉਹਨਾਂ ਨੂੰ ਵੀ ਆਪਣੇ ਪੱਧਰ ਤੇ ਇਸ ਤਰ੍ਹਾਂ ਸੋਚਣਾ ਹੋਏਗਾ ਸੁਹਿਰਦਤਾ ਦੇ ਨਾਲ। ਜੀ ਜੀ, ਇਹ ਤਾਂ ਹੈ ਮਿੰਟੂ ਜੀ। ਪਰ ਅੱਗੇ ਵਧੀਏ ਆਪਾਂ ਬਾਕੀ ਖਬਰਾਂ ਦਾ ਜ਼ਿਕਰ ਕਰਨ ਤੋਂ ਪਹਿਲਾਂ 2000 ਵਾਲਾ ਨੋਟ ਤੇ ਜਿਹੜੀ ਆਰਬੀਆਈ ਨੇ ਫੈਸਲਾ ਸੁਣਾਇਆ, ਇਹਦੇ ਵੱਲ ਜਰਾ
ਨਜ਼ਰਸਾਨੀ ਕਰ ਲਈਏ। ਇਹਦਾ ਜਰਾ ਸਮਝਾ ਦਿਓ, 2000 ਵਾਲਾ ਨੋਟ ਬੰਦ ਹੋਣ ਜਾ ਰਿਹਾ ਜਾਂ ਇਹਦੀ ਵੈਲਿਊ ਖਤਮ ਹੋ ਜੂ ਜਾਂ ਚੱਕਰ ਕੀ ਹੈ ਜੀ? ਨਹੀਂ, 2000 ਦਾ ਨੋਟ ਤੇ ਤੁਹਾਨੂੰ ਮਿਲਦਾ ਹੀ ਬਹੁਤ ਘੱਟ ਆ। ਜੀ 2000 ਦਾ ਨੋਟ ਮੈਂ ਆ ਥੋੜੇ ਦਿਨ ਪਹਿਲਾਂ ਇੱਕ ਦੇਖਿਆ ਸੀਗਾ, ਬੜੇ ਜੀ ਚਿਰ ਬਾਅਦ। ਅਦਰਵਾਈਜ਼ ਤਾਂ 2000 ਦਾ ਨੋਟ ਏਟੀਐਮ ਚੋਂ ਨਿਕਲਦਾ ਹੀ ਨਹੀਂ। ਜੀ ਜੀ ਤਾਂ ਤੁਸੀਂ ਕਦੇ ਪੈਸੇ ਕਢਾਏ ਹੋਣੇ ਆ ਤਾਂ ਕਦੇ 500 ਤੋਂ ਵੱਧ ਤੁਹਾਨੂੰ ਮਿਲਿਆ ਨਹੀਂ ਹੋਏਗਾ। ਜੀ 2000 ਦਾ ਨਹੀਂ ਨੋਟ ਨਿਕਲਦਾ ਹੀ ਨਹੀਂ। ਤਾਂ 2000 ਦੇ ਨੋਟ ਤਾਂ ਆਲਮੋਸਟ ਬੰਦ ਹੀ ਨੇ ਇੱਕ ਤਰ੍ਹਾਂ ਨਾਲ ਕਹਿ ਲਓ। ਇਹਨਾਂ ਨੇ 18-19 ਚ ਮੈਨੂੰ ਲੱਗਦਾ ਕਿ ਪ੍ਰਿੰਟਿੰਗ ਬੰਦ ਕਰ ਦਿੱਤੀ ਸੀ ਉਹਦੀ। ਹੁਣ ਕੀ ਹੈ ਕਿ ਹੁਣ ਉਹਨਾਂ ਨੇ ਲਾਸਟ ਉਹਦੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਨੋਟਬੰਦੀ ਕਰ ਦਿੱਤੀ ਹੈ। ਪ੍ਰਿੰਟਿੰਗ ਉਹਦੀ ਪਹਿਲਾਂ ਬੰਦ ਸੀਗੀ ਤਾਂ ਇਹ ਸਮਾਂ ਦਿੱਤਾ ਕਿ 30 ਸਤੰਬਰ ਤੱਕ ਭਾਈ ਤੁਸੀਂ ਬਦਲਾ ਲਓ। ਉਹ ਨੋਟ ਜਿਹੜੇ ਆ ਉਹ ਬਦਲਾਏ ਜਾ ਸਕਦੇ ਆ। ਤੇ ਜਿਹੜੇ NRI ਜਿਨ੍ਹਾਂ ਦੇ ਕੋਲ ਇੱਧਰ ਕਿਤੇ ਪਏ ਨੇ, ਉਹ ਜੀ ਆਪਣੇ ਮਤਲਬ ਕਿ ਕਿਸੇ ਵੀ ਅਕਾਊਂਟ ਦੇ ਵਿੱਚ ਜਾ ਕੇ ਭਾਵੇਂ ਤਾਂ ਡਿਪੋਜ਼ਿਟ ਕਰਵਾ ਲਓ। ਜੀ ਉਹ ਡਿਪੋਜ਼ਿਟ ਹੋ ਜਾਣਗੇ, ਤੁਹਾਡੇ ਖਾਤੇ 'ਚ ਜੁੜ ਜਾਣਗੇ। ਜੇ ਨਹੀਂ ਜੀ ਤਾਂ ਉਹਨਾਂ ਨੂੰ ਬਦਲਵਾ ਸਕਦੇ ਹੋ। ਪਰ ਇੱਕ ਜੀ ਵਾਰੀ ਦੇ ਵਿੱਚ ਉਹ ਮਸੀ ਮੈਨੂੰ ਲੱਗਦਾ ਕਿ 20,000 ਰੁਪਇਆ ਬਦਲਣਗੇ। ਤੇ ਇੰਨੇ ਕੀ ਨੋਟ 2000 ਦੇ ਨੋਟ ਜ਼ਿਆਦਾ ਹੈ ਨਹੀਂ ਹੁਣ ਲੋਕਾਂ ਕੋਲ। ਪੁਰਾਣੇ ਪਏ ਹੋਣ ਤੇ ਆਪਾਂ ਕਹਿ ਨਹੀਂ ਸਕਦੇ, ਪਰੰਤੂ ਕੋਈ ਜ਼ਿਆਦਾ ਨੋਟ ਹੁਣ 2000 ਦੇ ਹੈ ਨਹੀਂ ਗੇ, ਚੱਲਣ ਦੇ ਵਿੱਚ ਹੈ ਨਹੀਂ ਗੇ। ਪਰ ਦਿੱਕਤ ਇਹ ਆ ਕਿ ਤੁਸੀਂ ਇਹਨਾਂ ਦੀ ਪ੍ਰਿੰਟਿੰਗ ਬੰਦ ਕਰ ਦਿੱਤੀ ਹੈ ਤਾਂ 30 ਸਤੰਬਰ ਤੱਕ ਦਾ ਸਮਾਂ ਦਿੱਤਾ। ਸਗੋਂ 1 ਸਾਲ ਦਾ ਸਮਾਂ ਦਿੰਦੇ, ਕਿਉਂਕਿ ਪ੍ਰਿੰਟਿੰਗ ਤਾਂ ਬੰਦ ਕਰ ਰੱਖੀ ਹੈ। ਕਿਉਂਕਿ ਜੀ ਫਿਰ ਜੀ ਉਹਦੇ ਚ ਕੀ ਹੁੰਦਾ ਕਿ ਪੈਨਿਕ ਚ ਵਪਾਰੀ ਜਿਹੜੇ ਉਹ ਲੈਣੋਂ ਹਿਚਕਿਚਾਹਟ ਦਿਖਾਉਂਦੇ ਆ ਕਿ ਕਿੱਧਰ ਐਕਸਚੇਂਜ ਕਰਾਵਾਂਗੇ, ਜਾਂ ਦੁਕਾਨਦਾਰ ਜੇ ਕਿਸੇ ਕੋਲ ਹੈ। 1 ਸਾਲ ਦਾ ਵਕਫਾ ਹੋਵੇ ਤਾਂ ਬੜੇ ਆਸਾਨੀ ਦੇ ਨਾਲ ਉਹ ਨੋਟ ਬਦਲਾਏ ਜਾ ਸਕਦੇ ਸੀ। ਸੋ ਸਾਡੇ ਇੱਥੇ ਕੀ ਆ ਕਿ ਖਬਰ ਦਾ ਇੱਕ ਪਾਸਾ ਦੇਖਿਆ ਜਾਂਦਾ ਹੈ ਤਾਂ ਇਹ ਆ ਕਿ ਬਈ ਨੋਟ 2000 ਦਾ ਜਿਹੜਾ ਹੁਣ ਚੱਲਣ ਚੋਂ ਬੰਦ ਹੋ ਜਾਏਗਾ, ਬਾਹਰ ਹੋ ਜਾਏਗਾ। ਪਰ ਇਹ ਨਹੀਂ ਹੈ ਕਿ ਉਹ ਮਿੱਟੀ ਹੋ ਗਿਆ। ਜਿਹਦੇ ਕੋਲ ਵੀ ਐਕਸਚੇਂਜ ਵੀ ਕਰਾ ਸਕਦਾ, ਡਿਪੋਜ਼ਿਟ ਵੀ ਕਰਵਾ ਸਕਦਾ ਹੈ। ਪਰ ਜੀ ਨਵਾਂ ਜਿੱਥੋਂ ਵੀ ਭੁਗਤਾਨ ਤੁਸੀਂ ਲਾਓਗੇ ਉਹ ਤੁਹਾਨੂੰ ਹੁਣ 500 ਤੋਂ, ਜੇ ਤਾਂ ਕਿਸੇ ਉਹ ਆਮ ਬੰਦੇ ਤੋਂ ਲੈ ਰਹੇ ਹੋ ਉਹਦੇ ਤੋਂ 2000 ਦਾ ਨੋਟ ਤੁਸੀਂ ਵੀ ਨਾ ਫੜੋ। ਤੇ ਏਟੀਐਮ ਚੋਂ ਜੀ ਲਾਓਗੇ ਤਾਂ ਬੈਂਕ ਚੋਂ ਲਾਓਗੇ ਤਾਂ ਉਹ ਪਹਿਲਾਂ ਹੀ 500 ਦਾ ਦਿੰਦੇ ਨੇ। ਹੋਰ ਕੋਈ ਜੀ ਦਿੰਦੇ ਜੀ ਨਹੀਂ ਜੀ ਕਰੰਸੀ ਨੋਟ, ਜ਼ਿਆਦਾਤਰ 500 ਦਾ ਹੀ ਦਿੰਦੇ ਆ, ਜਾਂ ਫਿਰ ਕਿਤੇ 100 ਦਾ, 200 ਦਾ ਜੀ ਵੀ ਨੋਟ ਹੁਣ ਚੱਲਦਾ ਹੈ। ਜੀ ਇਹ ਤਾਂ ਹੈ। ਇਹ ਅਚਾਨਕ ਫੈਸਲੇ ਨੂੰ ਕੋਈ ਚਿੱਟੇ ਕਾਲੇ ਧਨ ਨਾਲ ਵੀ ਜੋੜ ਕੇ ਦੇਖਿਆ ਜਾ ਸਕਦਾ ਹੈ? ਨਹੀਂ ਜੀ, ਚਿੱਟਾ ਕਾਲਾ ਧਨ ਤਾਂ ਕੀ ਹੈ। ਇਹਨਾਂ ਨੇ ਦੇਖੋ ਕਰਪਸ਼ਨ ਦਾ ਜਿਹੜਾ ਮਾਮਲਾ ਸੀਗਾ ਜੀ ਉਹਦੇ ਕਰਕੇ ਕਿਹਾ ਸੀਗਾ ਕਿ ਬਈ ਜਿਹੜਾ 1000 ਦਾ ਨੋਟ ਹੈ ਇਹਦੇ ਨਾਲ ਕਰਪਸ਼ਨ ਜ਼ਿਆਦਾ ਹੁੰਦੀ ਹੈ, ਤੇ 2000 ਦਾ ਨੋਟ ਲਿਆਂਦਾ ਤਾਂ ਉਦੋਂ ਵੀ ਸਵਾਲ ਚੁੱਕੇ ਸਨ। ਕਾਲੇ ਧਨ ਨਾਲੇ ਦਾ ਕੀ ਵਾਸਤਾ ਹੈ? ਕੁਝ ਵੀ ਨਹੀਂ ਹੈ। ਜੀ ਜੀ ਉਹ ਤਾਂ ਜੀ ਕਿਉਂਕਿ ਮੈਂ ਤੁਹਾਨੂੰ ਦੱਸ ਰਿਹਾ, ਇਹ 18-19 ਤੋਂ ਹੀ ਪ੍ਰਿੰਟਿੰਗ ਬੰਦ ਹੈ ਇਹਦੀ। ਜੀ ਇਹਦੀ ਸੋ ਪ੍ਰਿੰਟਿੰਗ ਬੰਦ ਹੋ ਚੁੱਕੀ ਸੀਗੀ। ਤਾਂ ਇਹ ਸਿਰਫ ਇਹ ਆ ਕਿ ਹੁਣ ਇਹ ਬਿਲਕੁਲ ਇਹਨੂੰ ਕੈਸ਼ ਫਲੋ ਦੇ ਵਿੱਚੋਂ ਬਾਹਰ ਕਰ ਦੇਣਗੇ, ਬਾਜ਼ਾਰ ਚੋਂ ਬਾਹਰ ਕਰ ਦੇਣਗੇ। ਜੀ ਸੋ ਵਿਦੇਸ਼ 'ਚ ਬੈਠੇ ਹੋਏ ਪੰਜਾਬੀਆਂ ਨੂੰ ਇਹ ਖਬਰ ਵੱਲ ਧਿਆਨ ਦੇਣ ਦੀ ਬੜੀ ਲੋੜ ਹੈ। ਜੇ ਪੰਜਾਬ ਦੇ ਵਿੱਚ ਜਾਂ ਫਿਰ ਕਿਤੇ ਵੀ ਇਹ ਪੈਸੇ ਰੱਖੇ ਹੋਏ ਨੇ ਤਾਂ ਉਹਨਾਂ ਦਾ ਹੱਲ ਜਲਦੀ ਕਰ ਲਓ। ਮਿੰਟੂ ਜੀ ਨੇ ਸਮਝਾ ਦਿੱਤਾ ਹੈ। ਤਾਂ ਆਪਾਂ ਨਹੀਂ ਹੁਣ ਨਹੀਂ, ਘਬਰਾਉਣ ਦੀ ਕੋਈ ਜ਼ਰੂਰਤ ਨਹੀਂ। ਦੇਖੋ, ਨਹੀਂ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ ਹੈ। ਹੋ ਜੀ ਸਕਦਾ ਜੀ ਤਰੀਕ ਗਾਂਹ ਵੀ ਵੱਧ ਜਾਏਗੀ ਬੜੀ ਜੀ ਆਸਾਨੀ ਜੀ ਨਾਲ। ਤੁਸੀਂ ਜਾਓ, ਆਪਣਾ ਜਿੱਥੇ ਵੀ ਅਕਾਊਂਟ ਹੈਗਾ ਤੁਹਾਡਾ, ਤੁਹਾਡੇ ਲਾਗਲੇ ਕੋਈ ਬੰਦੇ ਦਾ, ਕੋਈ ਦਿੱਕਤ ਨਹੀਂ ਹੈ। ਕੁਝ ਉਹ ਮਤਲਬ ਕਿ ਬਣਾ ਦਿੰਦੇ ਹਾਈਪ, ਕੁਝ ਨਹੀਂ ਹੈਗਾ। ਤੁਸੀਂ ਜਾਣਾ, ਜੀ ਬਸ ਇਹ ਹੈ ਕਿ ਜਿਹੜੇ ਨੋਟ ਨੇ ਉਹ ਹੁਣ ਇਹਨਾਂ ਨੇ ਥੋੜੇ ਸੀਮਤ ਕੀਤੇ ਆ ਵੀ ਤੁਸੀਂ ਇੱਕ ਵਾਰੀ ਚ ਇੰਨੇ ਨੋਟ ਬਦਲਾ ਸਕਦੇ ਹੋ। ਉਹ ਤੁਸੀਂ ਜੀ ਚੈੱਕ ਕਰ ਲੈਣਾ ਕਿ 20 ਕਿ 30,000 ਰੁਪਇਆ ਇੱਕੇ ਵਾਰ ਚ ਤੁਸੀਂ ਬਦਲਾ ਸਕਦੇ ਹੋ। ਠੀਕ ਹੈ ਨਾ ਜੀ? ਤਾਂ ਬਾਕੀ ਜੀ ਇਹ ਕੋਈ ਚੱਕਰ ਨਹੀਂ ਹੈਗਾ। 30 ਸਤੰਬਰ ਤੋਂ ਮੈਨੂੰ ਲੱਗਦਾ ਕਿ ਤਰੀਕ ਵਧਾ ਵੀ ਦੇਣਗੇ। ਸੋ ਐਸਾ ਜੀ ਕੋਈ ਨਹੀਂ ਹੈ। ਹਾਲੇ ਤਾਂ ਮਈ ਚੱਲਦਾ ਪਿਆ, ਸਤੰਬਰ ਬਹੁਤ ਦੂਰ ਹੈ। ਆਰਾਮ ਨਾਲ ਉਹਨਾਂ ਨੂੰ ਐਕਸਚੇਂਜ ਵੀ ਕਰਾ ਸਕਦੇ ਹੋ। ਜੇ ਨਹੀਂ ਤਾਂ ਕਿਸੇ ਨੂੰ ਭੇਜ ਕੇ ਡਿਪੋਜ਼ਿਟ ਕਰਵਾ ਦਿਓ ਖਾਤੇ 'ਚ, ਗੱਲ ਖਤਮ। ਜੀ 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 ਸੋ ਮਿੰਟੂ ਜੀ, ਅੱਗੇ ਵਧੀਏ, ਗੱਲ ਕਰੀਏ GST ਡਾਇਰੈਕਟਰ ਦੀ। ਇਹਨਾਂ ਤੇ ਸ਼ਿਕੰਜਾ ਕੱਸਿਆ ਗਿਆ ਹੈ ਜੀ। ਇਹ ਕਿਹੜੇ ਡਾਇਰੈਕਟਰ ਸਾਹਿਬ ਨੇ? ਹਾਂਜੀ, ਦੇਖੋ GST ਚੋਰੀ ਬਹੁਤ ਹੁੰਦੀ ਹੈ ਪੰਜਾਬ ਦੇ ਵਿੱਚ, ਬੜੀ GST ਚੋਰੀ ਹੁੰਦੀ ਹੈ। ਪਿੱਛੇ ਜੇ ਇਹਨਾਂ ਨੇ ਉਹ ਲਾਏ ਸੀਗੇ GPS ਸਿਸਟਮ, ਤੇ ਉਹ GPS ਸਿਸਟਮ ਜਿਹੜੇ ਸੀਗੇ ਉਹ ਫੜੇ ਗਏ ਸੀਗੇ ਕਿ ਉਹ ਪੱਕੇ ਤੌਰ ਤੇ ਮਤਲਬ ਕਿ ਜਿਹੜੇ ਚੋਰ ਸੀਗੇ ਉਹਨਾਂ ਨੇ ਸਰਕਾਰੀ ਗੱਡੀਆਂ ਤੇ ਆਪਦੇ GPS ਲਵਾ ਰੱਖੇ ਸਨ ਕਿ ਜਿੱਧਰ ਨੂੰ ਇਹ ਗੱਡੀਆਂ ਜਾਣਗੀਆਂ ਸਾਨੂੰ ਉਹ ਸੂਚਨਾ ਮਿਲ ਜਾਏਗੀ। ਤਾਂ ਇਸ ਤਰ੍ਹਾਂ GST ਬਹੁਤ ਵੱਡੇ ਪੱਧਰ ਤੇ ਚੋਰੀ ਹੋਈ ਆ ਪੰਜਾਬ ਦੇ ਵਿੱਚ। ਉਹ ਇਹੀ ਹੈ ਕਿ ਸਾਡੀ GST ਕਲੈਕਸ਼ਨ ਬਹੁਤ ਘਟ ਜਾਂਦੀ ਹੈ ਕਿਉਂਕਿ GST ਚੋਰੀ ਬਹੁਤ ਹੁੰਦੀ ਹੈ। ਤਾਂ ਜੁਆਇੰਟ ਡਾਇਰੈਕਟਰ ਤੇ ਸ਼ਿਕੰਜਾ ਕੱਸਿਆ ਗਿਆ। ਬਲਵੀਰ ਕੁਮਾਰ ਵਿਰਦੀ ਇਹਨਾਂ ਦਾ ਨਾਮ ਹੈ। ਤੇ ਇਹਨਾਂ ਨੂੰ ਇਸ ਕਰਕੇ ਹੁਣ ਜੁਪਿਆ ਗਿਆ ਕਿਉਂਕਿ
ਇਹਨਾਂ ਤੇ ਦੋਸ਼ ਇਹ ਹੈ ਕਿ ਇਹਨਾਂ ਨੇ ਜੋ ਪ੍ਰਾਪਰਟੀ ਬਣਾਈ ਹੈ, ਯਾਨੀ ਜੋ ਖਰਚ ਕੀਤਾ ਹੈ, ਉਹ ਤਕਰੀਬਨ 5,12,51,688 ਰੁਪਏ ਦਾ ਹੈ, ਜਦਕਿ ਇਹਨਾਂ ਦੀ ਐਕਚੁਅਲ ਇਨਕਮ ਜਿਹੜੀ ਹੈ ਉਹ ਹੈਗੀ 2,08,84,863। ਮਤਲਬ ਕਿ ਜਿਹੜਾ ਆਮਦਨ ਤੋਂ ਖਰਚ ਦਾ ਗੈਪ ਆ, ਖੱਪਾ ਹੈ ਜਿਹੜਾ, ਉਹ ਹੈਗਾ 3,03,66,825 ਰੁਪਏ ਦਾ। ਤਾਂ ਜਦੋਂ ਇੰਨਾ ਵੱਡਾ ਫਰਕ ਹੋਵੇ ਤਾਂ ਫਿਰ ਜ਼ਾਰਾ ਜੀ ਗੱਲ ਹੈ ਕਿ ਜਿਹੜਾ ਸਰਕਾਰੀ ਮੁਲਾਜ਼ਮ ਹੈ, ਅਧਿਕਾਰੀ ਹੈ, ਕਰਮਚਾਰੀ ਹੈ, ਉਹ ਕਸੂਤਾ ਫਸ ਜਾਂਦਾ ਹੈ। ਪਰ ਗੱਲ ਇਹ ਹੈ ਕਿ GST ਚੋਰੀ ਬਹੁਤ ਵੱਡੇ ਪੱਧਰ ਤੇ ਹੋਈ ਹੈ। ਇਹ ਕੋਈ ਇੱਕ ਅਫਸਰ ਇਹਦੇ ਵਾਸਤੇ ਜ਼ਿੰਮੇਵਾਰ ਨਹੀਂ ਹੈਗਾ। ਨਵੀਂ ਸਰਕਾਰ ਨੇ ਸੁਹਿਰਦਤਾ ਦੇ ਨਾਲ ਯਤਨ ਤੇ ਕੀਤੇ ਨੇ ਇਸ ਪਾਸੇ, ਪਰ ਉਹ ਇੰਨੇ ਜ਼ਿਆਦਾ ਕਾਰਗਰ ਨਹੀਂ ਹੋਏ। ਤਾਂ ਹੁਣ ਜ਼ਰੂਰਤ ਹੈ ਕਿ ਇਹ ਸਾਰੀ ਚੋਰੀ ਜਿਹੜੀ ਹੈ ਰੋਕੀ ਜਾਵੇ ਤੇ GST ਕਲੈਕਸ਼ਨ ਜਿਹੜੀ ਹੈ ਉਹ ਵਧਾਈ ਜਾਵੇ। ਤਾਂ ਇਹ ਇੱਕ ਅਫਸਰ ਆ, ਪਤਾ ਨਹੀਂ ਇਹੋ ਜਿਹੇ ਕਿੰਨੇ ਹੋਰ ਹੋਣਗੇ। ਜੀ ਜੀ, ਸੋ ਇਹ ਤਾਂ ਹੈ, ਇਹ ਤਾਂ ਜਾਂਚ ਦਾ ਵਿਸ਼ਾ ਹੈ ਕੀ ਬਣਦਾ ਹੈ। ਅੱਗੇ ਵਧੀਏ, ਲੁਧਿਆਣੇ 'ਚ ਹਜ਼ਾਰਾਂ ਲੀਟਰ ਤੇਜ਼ਾਬ ਡੁੱਲ ਗਿਆ ਜੀ। ਹਾਂਜੀ ਦੇਖੋ, ਲੁਧਿਆਣੇ ਦੇ ਵਿੱਚ ਪਹਿਲਾਂ ਵੀ ਆਪਾਂ ਵੇਖਿਆ ਕਿ ਕਿਸ ਤਰ੍ਹਾਂ ਗੈਸ ਲੀਕ ਹੋਈ, ਉਹਦੇ ਵਿੱਚ ਦਰਜਨ ਦੇ ਕਰੀਬ ਮੌਤਾਂ ਹੋਈਆਂ। ਫਿਰ ਉਸ ਤੋਂ ਬਾਅਦ ਸਭ ਤੋਂ ਵੱਡੀ ਗੱਲ ਇਹ ਆ ਕਿ ਗੱਲ ਕੋਈ ਤਣ ਪੱਤਣ ਲੱਗੀ ਹੀ ਨਹੀਂ, ਕਿਸੇ ਵੀ ਪਾਸੇ ਹਾਲੇ ਤੱਕ ਕੋਈ ਸਿਰਾ ਲੱਭਿਆ ਹੀ ਨਹੀਂ ਇਸ ਤਾਣੇ ਦਾ ਵੀ ਗੱਲ ਕਿੱਥੇ ਉਲਝੀ ਸੀਗੀ, ਇਹ ਕਿਸ ਨੇ ਅਜਿਹਾ ਕੀਤਾ। ਹੁਣ ਇਹ ਖਬਰ ਆ ਗਈ ਕਿ ਗਿਆਸਪੁਰਾ ਦੇ ਇੱਕ ਖਾਲੀ ਪਲਾਟ ਦੇ ਵਿੱਚ ਪੁਲਿਸ ਤੇ PPC ਵੀ ਜਿਹੜੀ ਹੈ, ਇਹਨਾਂ ਨੇ ਹਜ਼ਾਰਾਂ ਲੀਟਰ ਤੇਜ਼ਾਬ ਬਰਾਮਦ ਕੀਤਾ ਹੈ। ਤੇ ਦੱਸਿਆ ਜਾਂਦਾ ਹੈ ਕਿ ਗੋਦਾਮ ਦੇ ਮਾਲਕ ਦੇ ਕੋਲ ਤੇਜ਼ਾਬ ਸਟੋਰ ਕਰਨ ਦੀ ਜੋ ਮਨਜ਼ੂਰੀ ਸੀ ਉਹ ਤਕਰੀਬਨ 5 ਸਾਲ ਪਹਿਲਾਂ ਹੀ ਖਤਮ ਹੋ ਚੁੱਕੀ ਸੀਗੀ। ਤਾਂ ਦੂਸਰੇ ਪਾਸੇ ਕੁਝ ਜਿਹੜੀਆਂ ਮਨਜ਼ੂਰੀਆਂ ਹੁੰਦੀਆਂ ਰਿਨਿਊ ਕਰਨ ਲਈ, ਇਸ ਗੋਦਾਮ ਦੇ ਮਾਲਕ ਨੇ ਮਹਿਕਮਿਆਂ ਦੇ ਵਿੱਚ ਅਪਲਾਈ ਵੀ ਕੀਤਾ ਹੋਇਆ। ਤਾਂ ਅਪਲਾਈ ਤਾਂ ਕੀਤਾ ਹੋਇਆ, ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਜੋ ਉਹ ਸਟੋਰ ਕਰਨ ਦੀ ਜੋ ਸਰਕਾਰੀ ਤੌਰ ਤੇ ਮਤਲਬ ਕਿ ਉਹ ਰੱਖਦਾ ਸੀਗਾ ਪਰਮਿਸ਼ਨ, ਉਹ ਖਤਮ ਹੋ ਚੁੱਕੀ ਸੀਗੀ। ਤਾਂ ਹੁਣ ਕਾਗਜ਼ਾਤ ਜਿਹੜੇ ਆ ਉਹ ਸਾਰੇ ਕਬਜ਼ੇ 'ਚ ਲੈ ਗਏ ਆ। ਪਰ ਇੱਥੋਂ ਇੱਕ ਗੱਲ ਤੇ ਸਪਸ਼ਟ ਆ ਨਾ ਕਿ ਜੋ ਮਰਜ਼ੀ ਕਹੀ ਜਾਈਏ ਆਪਾਂ ਕਿ ਬਈ ਗੱਲ ਇਹ ਆ ਕਿ ਜਿਹੜਾ ਉੱਥੇ ਲੁਧਿਆਣੇ ਉਹ ਗੈਸ ਤਰਾਸਦੀ ਵਾਲਾ ਕੰਮ ਹੋਇਆ, ਤਾਂ ਉਹਦੇ ਵਿੱਚ ਕਿਤੇ ਨਾ ਕਿਤੇ ਮਨੁੱਖੀ ਕੋਈ ਨਾ ਕੋਈ ਕੁਤਾਹੀ ਤੇ ਹੋਈ ਆ। ਕਿਸੇ ਨਾ ਕਿਸੇ ਬੰਦੇ ਨੇ ਤਾਂ ਉਹ ਕੀਤਾ ਹੈ ਨਾ। ਉਹ ਕੁਦਰਤੀ ਜੇਕਰ ਇਸ ਤਰ੍ਹਾਂ ਹੋਇਆ ਤਾਂ ਕੁਦਰਤੀ ਤਾਂ ਫਿਰ ਵੀ ਆਪਾਂ ਕਹਿ ਸਕਦੇ ਹਾਂ ਕਿ ਦੁਬਾਰਾ ਵੀ ਲੁਧਿਆਣਾ ਦੇ ਜਿਹੜੇ ਵਸਨੀਕ ਨੇ ਉਹ ਕਦੇ ਵੀ ਸ਼ਿਕਾਰ ਹੋ ਸਕਦੇ ਆ। ਤੇ ਦੂਜੇ ਪਾਸੇ ਜੇ ਮਨੁੱਖੀ ਗਲਤੀ ਹੈ ਤਾਂ ਮਨੁੱਖੀ ਗਲਤੀ ਤਾਂ ਫਿਰ ਬਹੁਤ ਘਾਤਕ ਹੈ, ਉੱਤੇ ਬਹੁਤ ਖਤਰਨਾਕ ਪੱਧਰ ਤੇ ਉਹ ਚੱਲ ਰਹੀ ਹੈ। ਕਿਉਂਕਿ ਆ ਤੁਹਾਡੇ ਸਾਹਮਣੇ ਆ, ਇਹ ਹੁਣ ਤੇਜ਼ਾਬ ਦੱਸਿਆ ਜਾ ਰਿਹਾ, ਹਾਲੇ ਜਦੋਂ ਲੈਬ ਲੂਬ ਦੇ ਵਿੱਚ ਚੈੱਕ ਕਰਾਉਣਗੇ ਪਤਾ ਨਹੀਂ ਕਿਹੜੇ ਕੈਮੀਕਲ ਹੋ ਸਕਦੇ ਆ। ਹੋ ਸਕਦਾ ਤੇਜ਼ਾਬ ਹੀ ਨਿਕਲੇ ਜਾਂ ਹੋ ਸਕਦਾ ਕੁਝ ਕੈਮੀਕਲ ਹੋਰ ਵੀ ਹੋਣ ਵਿੱਚ। ਤਾਂ ਜਿਹੜੇ ਲੋਕ ਹਾਲੇ ਵੀ ਨਹੀਂ ਹਟਦੇ ਉੱਥੇ ਇੰਨੀਆਂ ਜਾਨਾਂ ਜਾਣ ਦੇ ਬਾਵਜੂਦ, ਤਾਂ ਤੁਸੀਂ ਸਮਝ ਸਕਦੇ ਹੋ ਕਿ ਫਿਰ ਚਾਹੇ ਉਹ ਬੁੱਢੇ ਨਾਲੇ ਦਾ ਮਾਮਲਾ ਹੋਵੇ, ਸਤਲੁਜ ਨੂੰ ਪਲੀਤ ਕਰਨ ਵਾਲਾ ਮਸਲਾ ਹੋਵੇ, ਚਾਹੇ ਸੀਵਰੇਜ ਦੇ ਵਿੱਚ ਰਸਾਇਣ ਪਾਉਣ ਵਾਲਾ ਹੋਵੇ, ਜਾਂ ਧਰਤੀ ਹੇਠ ਬੋਰ ਕਰਕੇ ਕੈਮੀਕਲ ਭੇਜਣ ਦਾ ਮਸਲਾ ਹੋਵੇ, ਉਹ ਕਿਤੇ ਨਾ ਕਿਤੇ ਦਮ ਰੱਖਦਾ, ਸੱਚ ਰੱਖਦਾ ਆਪਣੇ ਆਪ ਦੇ ਵਿੱਚ। ਜੀ ਇਹ ਤਾਂ ਹੈ, ਅਸੀਂ ਆਪਣੇ ਆਪ ਹੀ ਖਿਲਵਾੜ ਕਰ ਰਹੇ ਹਾਂ ਆਪਣੇ ਆਲੇ ਦੁਆਲੇ ਦੇ ਨਾਲ। ਅੱਗੇ ਵਧੀਏ, ਗੱਲ ਕਰੀਏ ਜੀ, ਕਹਿੰਦੇ ਫੁੱਟਬਾਲਰ ਇੱਕ ਹੀਰੋਇਨ ਤਸਕਰ ਬਣ ਗਿਆ ਜੀ। ਜੀ ਇਹ ਜਿਹੜਾ ਹੈਰੋਇਨ ਤਸਕਰ ਫੜਿਆ ਇਹਨਾਂ ਨੇ, ਪੁਲਿਸ ਨੇ ਫੜਿਆ ਬੀਤੇ ਦਿਨੀ, ਮਤਲਬ ਕਿ ਇੱਕ ਛੋਟਾ ਜਿਹਾ ਮੁਕਾਬਲਾ ਵੀ ਹੋਇਆ, ਗੋਲੀ ਵੀ ਇਹਨਾਂ ਨੇ ਚਲਾਈ। ਬਾਅਦ ਦੇ ਵਿੱਚ ਪੁਲਿਸ ਵਾਲਿਆਂ ਨੇ ਜਦੋਂ ਇਹ ਦੋ ਨੌਜਵਾਨ ਫੜੇ ਤਾਂ ਉਹਨਾਂ ਚੋਂ ਇੱਕ ਫੁੱਟਬਾਲ ਖੇਡ ਦਾ ਖਿਡਾਰੀ ਵੀ ਗ੍ਰਿਫਤਾਰ ਕੀਤਾ ਇਹਨਾਂ ਨੇ। ਤਾਂ ਹੁਣ ਦੇਖੋ, ਚਾਹੇ ਖਿਡਾਰੀ ਆ, ਚਾਹੇ ਸ਼ਿਕਾਰੀ ਆ, ਤੇ ਚਾਹੇ ਕੋਈ ਹੋਰ ਆ, ਜਦੋਂ ਪੁਲਿਸ ਤੇ ਗੋਲੀ ਚਲਾਵੇਗਾ, ਨਾਲ ਹੈਰੋਇਨ ਰੱਖੀ ਫਿਰੇਗਾ, ਤੇ ਉਹ ਨਿਕਲਣਾ ਥੋੜੀ ਹੈ। ਪਰ ਸਾਡੇ ਵਾਸਤੇ ਸੋਚਣ ਵਿਚਾਰਨ ਦਾ ਵਿਸ਼ਾ ਤੇ ਇਹੀ ਹੋਇਆ ਨਾ ਕਿ ਇਹ ਚੱਲ ਕੀ ਰਿਹਾ। ਅੱਗੇ ਵੀ ਬਹੁਤ ਸਾਰੇ ਖਿਡਾਰੀ ਸਾਡੇ, ਕੋਈ ਕਬੱਡੀ ਦਾ ਖਿਡਾਰੀ, ਕੋਈ ਕਾਸੇ ਦਾ ਖਿਡਾਰੀ, ਇਸ ਤਰ੍ਹਾਂ ਦੇ ਮਾਮਲਿਆਂ 'ਚ ਫੜੇ ਗਏ, ਸਿੰਗਰ ਫੜੇ ਗਏ, ਯਾਨੀ ਕੋਈ ਵੀ ਨਹੀਂ ਬਚਦਾ।
ਇਹ ਤਾਂ ਚਲੋ ਕੋਈ ਫੁੱਟਬਾਲ ਦਾ ਖਿਡਾਰੀ ਸੀਗਾ, ਇਹਦਾ ਨਾਮ ਹੈਪੀ ਦੱਸਿਆ ਜਾਂਦਾ ਹੈ, ਤੇ ਇਹ ਠੀਕ ਆ ਕਿ ਕਾਬੂ ਆ ਗਏ। ਜਲੰਧਰ ਤੇ ਅੰਮ੍ਰਿਤਸਰ ਦੇ ਵਿਚਾਲੇ ਇਹ ਸਾਰਾ ਕੁਝ ਹੋਇਆ ਸੀਗਾ, ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਪਰੰਤੂ ਮਾਮਲਾ ਤੇ ਇਹ ਹੈ ਨਾ ਕਿ ਇਹ ਸਾਰਾ ਕੁਝ ਕਿਉਂ ਹੋ ਰਿਹਾ, ਹੋ ਇਸ ਕਰਕੇ ਰਿਹਾ ਗੁਰਪ੍ਰੀਤ ਜੀ ਕਿ ਹਰੇਕ ਨਸ਼ੇੜੀ ਜਦੋਂ ਨਸ਼ਾ ਕਰਨ ਲੱਗ ਪੈਂਦਾ ਤਾਂ ਫਿਰ ਜਦੋਂ ਉਹਦੀ ਪੂਰੀ ਨਹੀਂ ਪੈਂਦੀ ਉਹ ਵੇਚਣੀ ਸਟਾਰਟ ਕਰ ਦਿੰਦਾ ਹੈ, ਜਾਂ ਉਹਨੂੰ ਜਿਹੜੇ ਪੈਡਲਰ ਹੁੰਦੇ ਆ ਉਹ ਇਸ ਰਸਤੇ ਤੇ ਤੋਰ ਦਿੰਦੇ ਆ। ਤਾਂ ਜਿਹੜੀ ਇਹ ਕਹਾਣੀ ਹੈ ਉਹ ਸਾਡੀ ਕਹਾਣੀ ਬਹੁਤ ਖਰਾਬ ਆ। ਕਿਤੇ ਨਸ਼ੇੜੀ ਚੱਕ ਕੇ ਆਪਣੇ ਰਿਸ਼ਤੇਦਾਰ ਨੂੰ ਮਾਰ ਦਿੰਦਾ ਹੈ, ਕਿਤੇ ਉਹ ਕੁੱਟਦਾ ਮਾਂ ਨੂੰ ਤੇ ਦੂਜਾ ਭਰਾ ਉਹਨੂੰ ਚੁੱਕ ਕੇ ਵੱਢ ਦਿੰਦਾ। ਆ ਕੱਲ ਮੋਗੇ ਦੀ ਘਟਨਾ ਇਸ ਤਰ੍ਹਾਂ ਵਾਪਰੀ ਹੈ। ਸੋ ਸਾਡੀਆਂ ਇਹ ਕਹਾਣੀਆਂ ਜਿਹੜੀਆਂ ਨੇ ਉਹ ਬਹੁਤ ਵਿਗੜੀਆਂ ਕਹਾਣੀਆਂ ਨੇ। ਪਰ ਸਭ ਤੋਂ ਦੁਖਦ ਗੱਲ ਤੇ ਇਹ ਆ ਕਿ ਜਿਨ੍ਹਾਂ ਨੇ ਡਰੱਗ ਤੇ ਸਿਆਸਤ ਕੀਤੀ ਉਹ ਅੱਜ ਸੱਤਾ ਦਾ ਹਿੱਸਾ ਬਣ ਕੇ ਗੂੰਗੇ ਵੀ ਹੋ ਗਏ ਤੇ ਬੋਲੇ ਵੀ ਹੋ ਗਏ। ਉਹਨਾਂ ਨੂੰ ਨਾ ਤੇ ਕੁਝ ਸੁਣਾਈ ਦਿੰਦਾ ਤੇ ਨਾ ਕੁਝ ਵਿਖਾਈ ਦਿੰਦਾ ਹੈ। ਸੋ ਇਸ ਕਰਕੇ ਕਹਾਣੀ ਜਿਹੜੀ ਆ ਉਹ ਖਰਾਬ ਹੋਈ ਪਈ ਆ। ਤਾਂ ਬਹੁਤ ਮਾੜੀ ਗੱਲ ਹੈ। ਤੁਸੀਂ ਦੇਖ ਸਕਦੇ ਹੋ ਕਿ ਜਿੱਥੇ ਪਲੇਅਰ ਵੀ ਚਾਹੇ ਉਹ ਛੋਟੇ ਹੋਣ ਵੱਡੇ ਹੋਣ, ਜੇ ਉਹ ਇਹੋ ਜਿਹੇ ਕੰਮਾਂ ਦੇ ਵਿੱਚ ਇਨਵੋਲਵ ਹੋ ਜਾਂਦੇ ਆ, ਸ਼ਾਮਲ ਹੋ ਜਾਂਦੇ ਆ, ਤਾਂ ਫਿਰ ਬਹੁਤ ਹੀ ਮਤਲਬ ਕਿ ਕਹਿ ਸਕਦੇ ਹਾਂ ਕਿ ਕਹਾਣੀ ਖਰਾਬ ਹੋਈ ਹੈ ਜੀ। ਕਹਾਣੀ ਤਾਂ ਖਰਾਬ ਹੈ ਹੀ, ਪਰ ਗਰਾਊਂਡਾਂ ਕਹਿੰਦੇ ਜਿਸ ਪਿੰਡ ਦੀਆਂ ਗਰਾਊਂਡਾਂ ਭਰੀਆਂ ਹੋਈਆਂ ਆ ਉੱਥੇ ਕਿਸੇ ਵੀ ਤਰ੍ਹਾਂ ਦੇ ਹਸਪਤਾਲ ਦੀ ਬਹੁਤੀ ਲੋੜ ਨਹੀਂ ਪੈਂਦੀ। ਸੋ ਅੱਗੇ ਵਧੀਏ। ਪਰ ਜੋ ਕੁਝ ਹੁਣ ਤੇ ਗਰਾਊਂਡਾਂ ਟੀਕਿਆਂ ਨਾਲ ਭਰੀਆਂ ਰਹਿੰਦੀਆਂ ਨੇ। ਜੀ ਜੀ ਜੀ। ਬੀਤੇ ਦਿਨ ਇੱਕ ਵੀਡੀਓ ਵੀ ਬੜੇ ਤੇਜ਼ੀ ਨਾਲ ਵਾਇਰਲ ਹੋ ਰਹੀ ਸੀ ਜਿੱਥੇ ਸਟੇਡੀਅਮ ਦੇ ਵਿੱਚ ਟੀਕੇ ਵੇਚੇ ਜਾ ਰਹੇ ਸੀ ਨੌਜਵਾਨਾਂ ਨੂੰ ਬੰਦੇ ਵੱਲੋਂ। ਉਹੀ ਤੇ ਮੈਂ ਕਹਿ ਰਿਹਾ ਕਿ ਹੁਣ ਤੇ ਟੀਕੇ ਜ਼ਿਆਦਾ ਦਿਖਦੇ ਆ, ਮੁੰਡੇ ਘੱਟ ਹੁੰਦੇ ਨੇ। ਜੀ ਜੀ। ਸੋ ਅੱਗੇ ਵਧੀਏ, ਗੱਲ ਕਰੀਏ ਪੁਲਿਸ ਮੁਲਾਜ਼ਮਾਂ ਦੀ। ਵੱਡੇ ਢਿੱਡ ਵਾਲੇ ਪੁਲਿਸ ਮੁਲਾਜ਼ਮਾਂ ਦੇ ਲਈ ਨਵੇਂ ਹੁਕਮ ਜਾਰੀ ਹੋਏ ਨੇ ਜੀ। ਕੀ ਹੁਕਮ ਹੈ? ਹਾਂਜੀ ਦੇਖੋ, ਇਹ ਜਿਹੜੇ ਵੱਡੇ ਢਿੱਡ ਵਾਲੇ ਨੇ ਮੁਲਾਜ਼ਮ ਇਹ ਹਰਿਆਣੇ ਤੋਂ, ਕਿ ਬਈ ਇਹਨਾਂ ਵਾਸਤੇ ਹੁਣ ਦਿਨ ਜਿਹੜੇ ਆ ਭੁੱਗ ਗਏ। ਸਮਝ ਲਓ ਕਿ ਜਾਂ ਤਾਂ ਇਹਨਾਂ ਨੂੰ ਆਪਣੇ ਢਿੱਡ ਘਟਾਣੇ ਪੈਣਗੇ ਜਾਂ ਫਿਰ ਵਾਟ ਲੱਗ ਜਾਏਗੀ। ਤਾਂ ਇਹੀ ਹੁੰਦਾ ਕਿ ਜਾਂ ਤਾਂ ਬਈ ਕੰਮ ਕਰੋ ਤੇ ਜਾਂ ਫਿਰ ਛੁੱਟੀ ਕਰੋ। ਤਾਂ ਹਰਿਆਣੇ ਦੇ ਗ੍ਰਹਿ ਤੇ ਸਿਹਤ ਮੰਤਰੀ ਜਿਹੜੇ ਅਨਿਲ ਵਿਜ, ਉਹਨਾਂ ਵੱਲੋਂ ਜ਼ਿਆਦਾ ਭਾਰ ਵਾਲੇ ਪੁਲਿਸ ਮੁਲਾਜ਼ਮਾਂ ਨੂੰ ਮੁੜ ਤੋਂ ਫਿੱਟ ਹੋਣ ਤੱਕ ਪੁਲਿਸ ਲਾਈਨ ਟ੍ਰਾਂਸਫਰ ਕਰਨ ਦਾ ਆਦੇਸ਼ ਦਿੱਤਾ ਹੈ। ਤੇ ਨਾਲ ਉਹਨਾਂ ਨੇ ਕਿਹਾ ਕਿ ਜੇ ਬਈ ਇਹ ਨਹੀਂ ਫਿੱਟ ਹੋਣਗੇ ਤਾਂ ਫਿਰ ਉਹ ਜਾਣਗੇ ਤਾਂ ਉਹਨਾਂ ਦਾ ਕੰਮ ਜਾਣੇਗਾ। ਤੇ ਉਹ ਕਹਿੰਦੇ ਵੀ ਫਿੱਟ ਹੋ ਜਾਓ ਤਾਂ ਠੀਕ ਹੈ, ਡਿਊਟੀ ਵਾਸਤੇ ਤੁਸੀਂ ਕਸਰਤ ਕਰੋ ਤੇ ਗੱਲ ਅੱਛੀ ਹੈ, ਨਹੀਂ ਤਾਂ ਫਿਰ ਅਗਲੀ ਕਾਰਵਾਈ ਵੀ ਹੋ ਸਕਦੀ ਹੈ। ਚਲੋ ਵਧੀਆ ਗੱਲ ਹੈ, ਪੁਲਿਸ ਲਾਈਨ ਦੇ ਵਿੱਚ ਜਾਣਗੇ, ਫਿੱਟ ਹੋਣਗੇ, ਉੱਥੇ ਕਸਰਤ ਕਰਨਗੇ, ਸਾਰਾ ਕੁਝ ਹੋਏਗਾ, ਬਿਹਤਰ ਯਾਰ। ਪਰ ਦਿੱਕਤ ਤਾਂ ਕਈ ਤਰ੍ਹਾਂ ਦੀ ਜੀ ਮਿੰਟੂ ਜੀ। ਹੈਲੋ। ਜੀ 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 ਮਿੰਟੂ ਜੀ। ਹਾਂਜੀ ਹਾਂਜੀ, ਮੇਰੀ ਆਵਾਜ਼ ਆਉਂਦੀ ਹੈ ਸਰ? ਜੀ ਜੀ ਆ ਰਹੀ ਹੈ ਜੀ। ਹਾਂਜੀ ਹਾਂਜੀ। ਤਾਂ ਮੈਂ ਕਹਿ ਰਿਹਾ ਸੰਗ ਕਿ ਦੇਖੋ, ਜਦੋਂ ਹੁਣ ਇਹ ਨਾ ਤਾਂ ਵੇਲੇ ਨਾਲ ਖਾਂਦੇ ਨੇ, ਨਾ ਸਮੇਂ ਸਿਰ ਖਾਂਦੇ ਆ, ਨਾ ਸਮੇਂ ਸਿਰ ਸੌਂਦੇ ਆ, ਕਿਤੇ ਵੀ ਹੈ ਪੁਲਿਸ ਦੀ ਜੇ ਡਿਊਟੀ ਨਿਯਮਤ ਨਹੀਂ ਤਾਂ ਫਿਰ ਇਹ ਸਾਰਾ ਕੁਝ ਹੈ ਜਿਹੜਾ ਉਹ ਬਈ ਮੈਨੂੰ ਲੱਗਦਾ ਗੈਰ ਜ਼ਰੂਰੀ ਹੈ ਕਿ ਉਹਨਾਂ ਦੀ ਇੱਕ ਛੁੱਟੀ ਤੇ ਇੱਕ ਡਿਊਟੀ ਇਹ ਨਿਯਮਤ ਹੋਣੀ ਚਾਹੀਦੀ ਹੈ। ਜਦੋਂ ਤੱਕ ਇਹ ਨਹੀਂ ਕਰੋਗੇ ਤਾਂ ਉਹ ਅਨਫਿਟ ਰਹਿਣਗੇ ਹੀ ਰਹਿਣਗੇ। ਇੱਕ ਵਾਰੀ ਫਿੱਟ ਕਰ ਲਓਗੇ ਉਹਨਾਂ ਨੂੰ, ਫੇਰ ਆ ਜਾਣਗੇ ਜਦੋਂ ਡਿਊਟੀ ਤੇ, ਤਾਂ ਫਿਰ ਉਹ ਅਨਫਿਟ ਹੋ ਜਾਣਗੇ। ਤੇ ਦੂਜੀ ਗੱਲ ਇਹ ਆ ਕਿ ਇਹ ਗੱਲ ਇਹਨਾਂ ਤੇ ਆਪ ਤੇ ਵੀ ਢੁਕਦੀ ਆ। ਇਹ ਵਿਜ ਸਾਹਿਬ ਸਾਲ ਚੋਂ 2-3 ਮਹੀਨੇ ਤੇ ਹਸਪਤਾਲ ਚ ਲਾ ਆਉਂਦੇ ਨੇ। ਹਾਲਾਂਕਿ ਮੈਂ ਕਿਸੇ ਦੀ ਬਿਮਾਰੀ ਦਾ ਕੋਈ ਮਜ਼ਾਕ ਨਹੀਂ ਉਡਾਉਣਾ ਚਾਹੁੰਦਾ ਕਿ ਤੁਸੀਂ ਤੇ ਵੀਲ ਚੇਅਰ ਤੇ ਬੈਠੇ ਵੀ ਰਾਜਨੀਤੀਆਂ ਕਰੀ ਜਾਂਦੇ ਜੇ ਕਿ ਤੁਹਾਡੇ ਵਾਸਤੇ ਫਿਟਨੈਸ ਕੋਈ ਪੈਮਾਨਾ ਨਹੀਂ। ਅਮਰਿੰਦਰ ਸਿੰਘ 4 ਸ਼ਬਦ ਬੋਲ ਲਵੇ ਤੇ ਸਾਹ ਚੜ ਜਾਂਦਾ ਜੀ। ਬਾਦਲ ਸਾਹਿਬ ਨੂੰ 4 ਬੰਦੇ ਚੁੱਕ ਕੇ ਸਟੇਜ ਤੇ ਚੜਾਉਂਦੇ ਸਨ ਕਿ ਤੁਹਾਡੇ ਵਾਸਤੇ ਫਿਟਨੈਸ ਕੋਈ ਪੈਮਾਨਾ ਨਹੀਂ ਹੈਗਾ। ਨਾ ਤੁਹਾਡੇ ਤੇ ਪੜ੍ਹਾਈ ਦਾ ਕੋਈ ਪੈਮਾਨਾ ਹੈ, ਨਾ ਤੁਹਾਡੇ ਤੇ ਸਿਹਤ ਦਾ ਪੈਮਾਨਾ ਹੈ, ਨਾ ਤੁਹਾਡੇ ਤੇ ਕੋਈ ਕੌਨਫਲਿਕਟ ਆਫ ਇੰਟਰਸਟ ਵਾਲਾ ਕੋਈ ਉਹ ਪੈਮਾਨਾ ਹੈ ਜਿੰਨਾ ਮਰਜ਼ੀ ਨਾਲ ਵਪਾਰ ਕਰੀ ਚੱਲੋ। ਸੋ ਇਦਾਂ ਤੇ ਫਿਰ ਪਿਆਰ ਹੁੰਦੇ ਨਾ ਇਹ ਗਲਤ ਗੱਲ ਹੈ। ਠੀਕ ਹੈ, ਪੁਲਿਸ ਫਿੱਟ ਹੋਣੀ ਚਾਹੀਦੀ ਹੈ, ਮੈਂ ਉਸ ਗੱਲ ਨਾਲ ਸਹਿਮਤ ਹਾਂ, ਪਰ ਪੁਲਿਸ ਦੀਆਂ
ਜਿੱਥੇ ਸਮੱਸਿਆਵਾਂ ਨੇ ਪਹਿਲਾਂ ਉਹਨੂੰ ਐਡਰੈਸ ਹੋਣ ਦੀ ਜ਼ਰੂਰਤ ਹੈ। ਜੀ ਇਹ ਤਾਂ ਹੈ, ਹਰ ਪਾਸੇ ਧਿਆਨ ਬਰਾਬਰ ਜਾਣਾ ਚਾਹੀਦਾ। ਫਿਰ ਆਪਾਂ ਅੱਗੇ ਵਧੀਏ, ਗੱਲ ਕਰੀਏ ਕਰਨਾਟਕ ਤੋਂ ਬਾਅਦ ਹੁਣ ਰਾਜਸਥਾਨ ਦੀ ਤਿਆਰੀ ਦੇ ਵਿੱਚ ਹੈ ਜੀ। ਇਹ ਕਾਂਗਰਸ ਦੀ ਗੱਲ ਹੋ ਰਹੀ ਹੈ ਜੀ, ਵੱਡੇ ਕੈਂਪੇਨ ਬਜਟ ਰੱਖ ਲਏ ਨੇ। ਹਾਂਜੀ ਦੇਖੋ ਗੱਲ ਇਹ ਆ ਕਿ ਰਾਜਸਥਾਨ ਦੇ ਵਿੱਚ ਇਹਨਾਂ ਨੂੰ ਉਮੀਦ ਹੈ ਕਿ ਅਸੀਂ ਇੱਕ ਵਾਰੀ ਫੇਰ ਬੁੱਚੀ ਪਾਵਾਂਗੇ, ਇੱਕ ਵਾਰੀ ਫੇਰ ਆਵਾਂਗੇ, ਮੁੜ ਕੇ ਆਵਾਂਗੇ। ਪਰ ਬੇਸ਼ੱਕ ਗਹਿਲੋਤ ਅਤੇ ਪਾਇਲਟ ਦੇ ਦਰਮਿਆਨ ਉੱਥੇ ਇੱਕ ਖਾਨਾ ਜੰਗੀ ਛਿੜੀ ਹੋਈ ਆ ਪਾਰਟੀ ਦੇ ਦਰਮਿਆਨ, ਜਿਹੜਾ ਇੱਕ ਕਹਿ ਲਓ ਕਿ ਪਾਲਾਬੰਦੀ ਹੋਈ ਆ ਆਪਸ ਦੇ ਵਿੱਚ, ਤਾਂ ਉਹ ਕਿਤੇ ਨਾ ਕਿਤੇ ਜੇ ਠੀਕ ਨਾ ਹੋਇਆ ਕੰਮ ਤੇ ਫਿਰ ਤਾਂ ਸਾਰਾ ਕੁਝ ਵਿੱਚ ਹੀ ਰਹਿ ਜੂ। ਜਿਵੇਂ ਰਾਜ ਬਰਾੜ ਨੇ ਆਖਿਆ ਸੀ ਨਾ, ਰੰਗੀਆਂ ਰੰਗਾਈਆਂ ਰਹਿ ਗਈਆਂ ਤੇਰੀ ਪੱਗ ਨਾਲ ਦੀਆਂ ਚੁੰਨੀਆਂ ਵੀ, ਤਾਂ ਫਿਰ ਤਾਂ ਕਹਾਣੀ ਉਹ ਹੋਣੀ ਆ। ਤੇ ਜੇ ਨਹੀਂ ਫਿਰ ਤਾਂ ਭਾਵੇਂ ਬਜਟ ਛੋਟਾ ਹੀ ਹੋਵੇ, ਅੱਛੇ ਕੰਮ ਕੀਤੇ ਹੋਣ ਤੇ ਚੋਣ ਕੱਢ ਸਕਦੇ ਆ। ਤੇ ਐਤਕੀ ਇਹਨਾਂ ਨੇ 150 ਕਰੋੜ ਰੁਪਏ ਤੋਂ ਜ਼ਿਆਦਾ ਕਹਿੰਦੇ ਕਿ ਬਜਟ ਰੱਖ ਦੇਣਾ ਕੰਪੇਨ ਦਾ, ਤਾਂ ਕਿ ਕਰਨਾਟਕ ਵਾਲੀ ਟੀਮ ਜਿਹੜੀ ਇਸ ਵੇਲੇ ਇਹਨਾਂ ਦੇ ਨਾਲ ਜੁੜਨ ਦੀ ਤਿਆਰੀ ਕਰ ਰਹੀ ਆ, ਉਹਨੂੰ ਇੱਥੇ ਨਹੀਂ ਬਲਕਿ ਮੱਧ ਪ੍ਰਦੇਸ਼ ਦੇ ਵਿੱਚ ਵੀ ਵਰਤਿਆ ਜਾ ਸਕੇ। ਤਾਂ ਇਹ ਟੀਮ ਜਿਹੜੀ ਆ ਇਹਦੇ ਚ ਪੀਕੇ ਵੀ ਹੋ ਸਕਦੇ, ਪ੍ਰਸ਼ਾਂਤ ਕਿਸ਼ੋਰ ਵੀ ਹੋ ਸਕਦੇ ਆ ਕਹਿੰਦੇ ਆ। ਤਾਂ ਦੇਖਣ ਵਾਲੀ ਗੱਲ ਹੋਏਗੀ ਕਿ ਬਈ ਕੀ ਇਕੱਲਾ ਇਸ ਤਰ੍ਹਾਂ ਕੰਪੇਨ ਦੇ ਸਿਰ ਤੇ, ਇਸ ਤਰ੍ਹਾਂ ਪੈਸੇ ਦੇ ਸਿਰ ਤੇ ਹੀ ਇਹ ਚੋਣ ਲੜਦੇ ਆ, ਜਾਂ ਆਪਣੇ ਕੀਤੇ ਕੰਮਾਂ ਦੇ ਸਿਰ ਤੇ ਵੀ ਕਹਿਣਗੇ ਕਿ ਹਾਂ ਬਈ ਅਸੀਂ ਕੰਮ ਕੀਤੇ ਆ, ਵੋਟ ਪਾਓ। ਪਰ ਮੈਂ ਜਿਵੇਂ ਕਿਹਾ ਕਿ ਇਹਨਾਂ ਚੀਜ਼ਾਂ ਦਾ ਫਾਇਦਾ ਤਾਂ ਹੀ ਆ, ਸਾਰਥਕਤਾ ਇਹਨਾਂ ਦੀ ਤਦ ਹੀ ਆ ਜੇਕਰ ਇਹ ਆਪਸ ਦੇ ਵਿੱਚ ਰਲ ਮਿਲ ਕੇ ਇਕਜੁੱਟ ਹੋ ਕੇ ਟੀਮ ਦੇ ਤੌਰ ਤੇ ਲੜੂਗੇ ਇਲੈਕਸ਼ਨ। ਨਹੀਂ ਤਾਂ ਫਿਰ ਮੈਂ ਤੁਹਾਨੂੰ ਦੱਸ ਹੀ ਦਿੱਤਾ ਕਿ ਪੈਸੇ ਕਈ ਵਾਰ ਜਿਹੜੇ ਆ ਉਹ ਖਾਦੇ ਪੀਤੇ ਜਾਂਦੇ ਹੁੰਦੇ ਆ। ਇੱਥੇ ਹੁਣ ਭਾਜਪਾ ਵਾਲਿਆਂ ਦੀਆਂ ਵੀ ਚਰਚਾਵਾਂ ਖੂਬ ਨੇ ਕਿ ਜਲੰਧਰ ਚ 2 ਹੋਟਲ ਲੈ ਰੱਖੇ ਸੀਗੇ ਤੇ ਉਹ 4-5 ਬੰਦੇ ਇਹਨਾਂ ਦੇ ਉੱਥੇ ਬੈਠੇ ਅੰਬ ਵਾਲਾ ਸ਼ੇਕ ਪੀ ਲਿਆ, ਅੰਬ ਦਾ ਜੂਸ ਪੀ ਲਿਆ, ਕਦੇ ਮਰਬੇ ਖਾ ਲੈ, ਕਦੇ ਫਲ ਫਰੂਟ ਖਾ ਲੈ, ਕੀਤਾ ਹੀ ਕੱਖ ਨਹੀਂ ਹੈ। ਤਾਂ ਇਹ ਆ ਕਿ ਮੁੜ ਕੇ ਇਹਨਾਂ ਕੰਮਾਂ 'ਚ ਹੀ ਜਾਂਦਾ ਫਿਰ ਪੈਸਾ। ਜੇ ਤੁਸੀਂ ਕੰਮ ਕਰੋਗੇ, ਏਕਤਾ ਨਾਲ ਲੜੋਗੇ, ਤਾਂ ਮੈਨੂੰ ਲੱਗਦਾ ਕਿ ਇਲੈਕਸ਼ਨ ਜਿਹੜਾ ਉਹ ਇਹ ਨਹੀਂ ਹੈ ਕਿ ਇੱਕ ਤਰਫਾ ਹੋਏਗਾ, ਫਿਰ ਉਹਦੇ ਵਿੱਚ ਇੱਕ ਗਹਿ ਗੱਚ ਲੜਾਈ ਹੋਏਗੀ। ਜੀ ਇਹ ਤਾਂ ਹੈ, ਮੁੱਦੇ ਹੋਣੇ ਬੜੇ ਜ਼ਰੂਰੀ ਨੇ ਤੇ ਉਹਨਾਂ ਦੇ ਉੱਪਰ ਸਾਰਥਕ ਤਰੀਕੇ ਦੇ ਨਾਲ ਗੱਲ ਕਰਨ ਦੀ ਬੜੀ ਲੋੜ ਹੈ। ਮੁੱਦੇ ਬਹੁਤ ਸਾਰੇ ਨੇ, ਪੰਜਾਬ ਦੇ, ਦੇਸ਼ ਦੇ, ਰਾਜਸਥਾਨ ਦੇ ਵੀ ਕਹਿ ਲਈਏ। ਸੋ ਮੈਟੂ ਜੀ, ਤੁਸੀਂ ਖਬਰਾਂ ਤੇ ਚਾਨਣਾ ਪਾਇਆ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਸੋ ਦੋਸਤੋ, ਪ੍ਰੋਗਰਾਮ ਖਬਰ ਤੇ ਨਜ਼ਰ ਸੁਣ ਰਹੇ ਸੀ ਤੁਸੀਂ। ਮਿੰਟੂ ਗੁਰਸਰੀਆ ਜੀ ਨੇ ਖਬਰਾਂ ਦਾ ਵਿਸ਼ਲੇਸ਼ਣ ਕੀਤਾ। ਪੰਜਾਬ, ਰਾਜਸਥਾਨ, ਹੋਰ ਵੀ ਵੱਖ-ਵੱਖ ਥਾਵਾਂ ਦੇ ਨਾਲ ਸੰਬੰਧਿਤ ਖਬਰਾਂ ਦਾ ਵਿਸ਼ਲੇਸ਼ਣ ਹੋਇਆ। ਪ੍ਰੋਗਰਾਮ ਤੁਹਾਨੂੰ ਕਿਹੋ ਜਿਹਾ ਲੱਗਿਆ, ਕਮੈਂਟ ਬਾਕਸ ਦੇ ਵਿੱਚ ਆਪਣੀ ਰਾਏ, ਵਿਚਾਰ, ਸੁਝਾਅ ਸਾਨੂੰ ਜ਼ਰੂਰ ਲਿਖ ਕੇ ਭੇਜੋ। ਜੇਕਰ ਪ੍ਰੋਗਰਾਮ ਚੰਗਾ ਲੱਗਦਾ ਹੈ ਤਾਂ ਅੱਗੇ ਸਾਂਝਾ ਕਰਨਾ ਨਾ ਭੁੱਲਿਓ। ਫੇਸਬੁੱਕ ਅਤੇ YouTube ਦੇ ਉੱਪਰ ਸਾਡੇ ਨਾਲ ਜ਼ਰੂਰ ਜੁੜੋ। YouTube ਦੇ ਉੱਪਰ ਸਬਸਕ੍ਰਾਈਬ ਕਰਕੇ ਬੈਲ ਆਈਕਨ ਜ਼ਰੂਰ ਦਬਾਓ ਤਾਂ ਕਿ ਹਰ ਅਪਡੇਟ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ। ਸੋ ਖਬਰ ਤੇ ਨਜ਼ਰ ਪ੍ਰੋਗਰਾਮ ਜਾਰੀ ਰਹੇਗਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਤਦ ਤੱਕ ਲਈ ਧੰਨਵਾਦ।